11ਵੀਂ ਕਲਾਸ ਦਾ ਸਬਕ ਅਣਡਿੱਠੇ ਰੋਗ, ਜਿਹਦੇ ਲਿਖਾਰੀ ਨਾਸਿਰ ਬਲੋਚ ਹੋਰੀ ਨੇ। ਉਹਨਾਂ ਦਾ ਪੂਰਾ ਨਾਂ ਨਾਸਿਰ ਅਬਾਸ ਬਲੋਚ ਸੀ, ਜਦ ਕਿ ਕਲਮੀ ਨਾਂ ਨਾਸਿਰ ਬਲੋਚ ਰੱਖਿਆ। ਉਹ 1 ਫਰਵਰੀ 1952 ਨੂੰ ਤੀਤਰੀ ਪਿੰਡ ਮੋਜ਼ਾ ਨੂਰਪੁਰ ਜ਼ਿਲ੍ਹਾ ਖੁਸ਼ਾਬ ਵਿੱਚ ਪੈਦਾ ਹੋਏ। ਆਪ ਨੇ ਅਜੇ ਤੀਕਰ ਪੰਜਾਬੀ ਵਿੱਚ 3 ਕਿਤਾਬਾਂ ਲਿਖੀਆਂ। ਪਤਨਾ ਤੇ ਸਦ ਸ਼ਾਇਰੀ ਦੀ ਕਿਤਾਬ, ਪਤਨ ਕਿਨਾਰੇ ਨੂੰ ਕਹਿੰਦੇ ਨੇ, ਸਦ ਬੁਲਾਵੇ ਨੂੰ ਕਹਿੰਦੇ ਨੇ, ਪਤਨਾ ਤੇ ਸਦ। ਕਹਾਣੀਆਂ ਦੀ ਕਿਤਾਬ ਸੀਤੀਆਂ ਅੱਖਾਂ ਵਾਲੇ 1986 ਵਿੱਚ ਛਪੀ। ਤੀਸਰੀ ਕਿਤਾਬ ਉਹਨਾਂ ਦੀ 2017 ਵਿੱਚ ਛਪੀ, ਝੂਠਾ ਸੱਚਾ ਕੋਈ ਨਾ। ਜਿਹੜੀ ਅਸੀਂ ਕਹਾਣੀ ਪੜ੍ਹਨ ਲੱਗੇ ਹਾਂ, ਇੱਕ ਮੁਆਸ਼ਰਤੀ ਅਲਮੀਆ ਦੇ ਬਾਰੇ ਕਹਾਣੀ ਹੈ। ਅਣਡਿੱਠੇ ਰੋਗ, ਜਿਵੇਂ ਕਿ ਉਨਵਾਨ ਤੋਂ ਹੀ ਲੱਗਦਾ ਹੈ ਕਿ ਇੱਕ ਐਸੇ ਰੋਗ ਬਿਮਾਰੀ ਨੂੰ ਕਹਿੰਦੇ ਨੇ ਅਣਡਿੱਠੇ, ਜਿਹਨੂੰ ਵੇਖਿਆ ਨਾ ਜਾ ਸਕੇ, ਅਨਸੀਨ। ਉਸ ਬਿਮਾਰੀ ਦੇ ਹਵਾਲੇ ਨਾਲ ਇਹ ਬਿਮਾਰੀ ਕੀ ਹੈ, ਥੋੜ੍ਹਾ ਜਿਹਾ ਸਸਪੈਂਸ ਦੇਖਾਂਗੇ, ਫਿਰ ਕਹਾਣੀ ਨੂੰ ਨਾਲ ਨਾਲ ਅਸੀਂ ਟੋਰਾਂਗੇ ਕਿ ਕਹਾਣੀ ਕੀ ਹੈ। ਸਿਆਲ ਦੀ ਧੁੱਪੇ ਗਲੀ ਵਿੱਚ ਅਲਾਨੀ ਮੰਜੀ ਉੱਤੇ ਪਿਆ। ਅਲਾਨੀ ਬਗੈਰ ਕਿਸੇ ਕਵਰ ਤੋਂ, ਬਗੈਰ ਕਿਸੇ ਤਲਾਈ ਤੋਂ, ਬਗੈਰ ਕਿਸੇ ਗੱਦੇ ਤੋਂ ਰਹਿਮਾ ਤਾਪ ਨਾਲ ਕੰਬੀ ਜਾਂਦਾ ਸੀ। ਘਰ ਵਿੱਚ ਸਿਰਫ 2 ਲੇਫ ਤੇ 2 ਤਲਾਈਆਂ ਸਨ, ਜਿਹੜੀਆਂ ਪਿਛਲੀ ਰਾਤ ਦੇ ਮੀਂਹ ਵਿੱਚ ਝੰਬ ਪੈਣ ਨਾਲ ਭਿੱਜ ਗਈਆਂ ਸਨ। ਝੰਬ ਪੈਣਾ, ਵਾਛੜ ਪੈਣਾ, ਬਾਰਿਸ਼ ਪੈਣਾ, ਜਿਨ੍ਹਾਂ ਨੂੰ ਰਹਿਮੇ ਦੀ ਘਰਵਾਲੀ ਬਖਤਾਂ ਨੇ ਕੱਚੀ ਕੰਧ ਉੱਤੇ ਸੁੱਕਣੇ ਪਾਇਆ ਸੀ। 2-3 ਚੀਜ਼ਾਂ ਸਾਨੂੰ ਇਹਦੇ ਵਿੱਚ ਨਜ਼ਰ ਆਉਂਦੀਆਂ ਨੇ ਕਿ ਰਹਿਮਾ ਤਾਪ ਵਿੱਚ ਅਲਾਨੀ ਮੰਜੀ ਹੈ, ਘਰ ਵਿੱਚ 2 ਲੇਫ 2 ਤਲਾਈਆਂ ਨੇ ਤੇ ਕੱਚੀ ਕੰਧ ਹੈ, ਗੁਰਬਤ ਦਾ ਮਾਰਿਆ ਇੱਕ ਘਰ। ਪੂਰੀ ਮੰਜ਼ਰਕਸ਼ੀ ਜਿਹੜੀ ਸਾਡੇ ਸਾਹਮਣੇ ਆ ਜਾਂਦੀ ਹੈ ਨਾਸਿਰ ਬਲੋਚ ਹੋਰਾਂ ਦੀ ਫਨਕਾਰੀ ਵੀ, ਕਿ ਉਹਨਾਂ ਨੇ ਪੂਰੀ ਕਹਾਣੀ ਪੜ੍ਹਨ ਵਾਲਿਆਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ। ਇੱਕ ਪਾਟੀ ਪੁਰਾਣੀ ਲੋਈ ਖੇਸ ਜਿਹੜੀ ਉੱਤੇ ਲਿਆ ਉਹਨੇ, ਤੁੱਸਾ ਰਹਿਮੇ ਉੱਤੇ ਲਈ ਹੋਈ ਸੀ। ਗਲੀ ਦੇ ਵਿਚਕਾਰੋਂ ਲੰਘਦੀ ਨਾਲੀ ਵਿੱਚੋਂ ਬੋ ਦੇ ਹੁੱਲੇ ਪਏ ਉੱਠਦੇ ਸਨ। ਬੋ ਉੱਡ ਉੱਡ ਕੇ ਨੱਕਾਂ ਤੱਕ ਪਹੁੰਚ ਰਹੀ ਸੀ। ਤਰਖਾਨਾਂ ਦਾ ਮੁੰਡਾ ਦਾਦੂ ਮੱਝ ਦਾ ਸੰਗਲ ਫੜੀ ਗਲੀ ਵਿੱਚੋਂ ਲੰਘਿਆ। ਮੰਜੀ ਦੇ ਕੋਲੋਂ ਲੰਘਦਿਆਂ ਮੱਝ ਦਾ ਅਗਲਾ ਖੁਰਾ ਨਾਲੀ ਦੇ ਵਿੱਚ ਪਿਆ। ਖੁਰ ਕਹਿੰਦੇ ਨੇ ਪੈਰ ਨੂੰ। ਗੰਦੀਆਂ ਛਿੱਟਾਂ ਉੱਡ ਕੇ ਰਹਿਮੇ ਦੀ ਲੋਈ ਉੱਤੇ ਡਿੱਗੀਆਂ ਤੇ 4 ਚੁਫੇਰੇ ਬਦਬੋ ਖਿਲਰ ਗਈ। ਫਿਰ ਬਖਤਾਂ ਨੇ ਸੋਚਿਆ, ਬਖਤਾਂ ਉਹਦੀ ਘਰਵਾਲੀ, ਪਿੱਛੇ ਵੀ ਜ਼ਿਕਰ ਹੋ ਗਿਆ, ਇਹ ਸ਼ਹਿਰ ਏ ਕਸੋਵਾਲ ਨਹੀਂ। ਇੱਥੋਂ ਇੱਕ ਚੀਜ਼ ਹੋਰ ਜ਼ਿਹਨ ਵਿੱਚ ਆਈ ਕਿ ਉਹ ਕਿਸੇ ਪਿੰਡ ਵਿੱਚੋਂ ਉੱਠ ਕੇ ਸ਼ਹਿਰ ਵਿੱਚ ਆਏ ਨੇ ਰੋਜ਼ੀ ਰੋਟੀ ਦੀ ਖਾਤਰ, ਆਪਣਾ ਮੁਆਸ਼ੀ ਜ਼ਰੂਰਤਾਂ ਪੂਰੀਆਂ ਕਰਨ ਦੀ ਖਾਤਰ। ਪਿੰਡ ਵਿੱਚ ਸਭ ਦੇ ਦੁੱਖ ਸੁੱਖ ਸਾਂਝੇ ਹੁੰਦੇ ਸਨ, ਇੱਕ ਦੂਜੇ ਨਾਲ ਦੁੱਖ ਸੁੱਖ ਵੰਡਦੇ ਨੇ। ਪਿੰਡ ਦੀ ਰਹਿਤ ਤੇ, ਪਿੰਡ ਦੀ ਬਹਿਤ ਤੇ, ਪਿੰਡ ਦੀ ਵਸੇਬ ਹੈ। ਸ਼ਹਿਰ ਵਿੱਚ ਕਿਸੇ ਨੂੰ ਕਿਸੇ ਦਾ ਦੀਦ ਲਿਹਾਜ਼ ਨਹੀਂ, ਕਿਸੇ ਨੂੰ ਕੋਈ ਕਿਸੇ ਤਰ੍ਹਾਂ ਵੀ ਦੀਦ ਲਿਹਾਜ਼ ਨਹੀਂ, ਕੋਈ ਸ਼ਰਮ ਨਹੀਂ, ਕੋਈ ਮੇਲ ਮੁਲਾਕਾਤ ਨਹੀਂ ਹੈ। ਰਹਿਮੇ ਨੂੰ ਮੰਜੀ ਤੇ ਪਈਆਂ ਅੱਜ 22 ਦਿਹਾੜ ਸੀ, 22ਵਾਂ ਦਿਹਾੜ ਸੀ ਕਿ 22 ਦਿਨ ਹੋ ਚੁੱਕੇ ਉਹ ਤਾਪ ਦੇ ਨਾਲ ਪਖ ਰਿਹਾ ਹੈ, ਲੇਕਿਨ ਕੋਈ ਪੁੱਛਣ ਨਹੀਂ ਆਇਆ। ਬਸਤੀ ਵਾਲਿਆਂ ਵਿੱਚੋਂ ਕਿਸੇ ਆ ਕੇ ਨਹੀਂ ਸੀ ਪੁੱਛਿਆ, ਰਹਿਮਿਆ ਜਿਉਂਦਾ ਹੈ ਜਾਂ ਮਰ ਗੁਜ਼ਰ ਗਿਆ ਹੈ। ਬਖਤਾਂ ਰਹਿਮੇ ਨੂੰ ਨੇੜੇ ਤੇੜੇ ਦੇ ਸਾਥੀ ਡਾਕਟਰਾਂ ਨੂੰ, ਸਾਰੇ ਡਾਕਟਰਾਂ ਨੂੰ ਵਿਖਾ ਬੈਠੀ ਸੀ। ਰਹਿਮਾ ਦਿਨਾਂ ਵਿੱਚ ਹੀ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ। ਹੱਡੀਆਂ ਦੀ ਮੁੱਠ ਬਹੁਤ ਕਮਜ਼ੋਰ ਹੋ ਗਿਆ।
ਬੈਠਿਆਂ ਬੈਠਿਆਂ ਬਖਤਾਂ ਨੂੰ ਆਪਣਾ ਪਿੰਡ ਵਾਲਾ ਕੱਚਾ ਕੋਠਾ ਤੇ ਖੁੱਲਾ ਵਿਹੜਾ ਚੇਤੇ ਆਇਆ। ਪੇਂਡੂ ਵਸੇਬ ਦੇ ਵਿੱਚੋਂ ਲੋਕੀ ਜਿਵੇਂ ਸ਼ਹਿਰਾਂ ਵਿੱਚ ਆ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਕੀ ਕੀ ਮਸਲੇ ਹੁੰਦੇ ਨੇ, ਫਿਰ ਉਹਨਾਂ ਦੇ ਕੋਲ ਨੋਸਟੈਲਜੀਆ ਹੈ। ਨੋਸਟੈਲਜੀਆ ਮਾਜ਼ੀ ਵਿੱਚ ਗੁਆਚਿਆ ਰਹਿਣਾ, ਹੈਰਵਾ ਪੰਜਾਬੀ ਚ ਅਸੀਂ ਇਹਨੂੰ ਕਹਿੰਦੇ ਕਿ ਉਹ ਹੈਰਵਾ ਹੈ, ਉਹ ਦੁੱਖ ਹੈ, ਅੰਦਰ ਹੀ ਅੰਦਰ ਜਿਹੜਾ ਦੁੱਖ ਹੈ ਉਹ ਦੁਖਦਾ ਪਿਆ ਹੈ। ਪਿੰਡ ਦੀ ਖੁੱਲੀ ਹਵਾ ਤੇ ਰੋਸ਼ਨੀ ਦਾ ਖਿਆਲ ਆਇਆ। ਤਾਜ਼ੀਆਂ ਤੇ ਸਾਫ਼ ਸੁਥਰੀਆਂ ਸਬਜ਼ੀਆਂ ਦੀ ਵਾਸ਼ਨਾ ਉਹਦੀ ਰੂਹ ਤੀਕਰ ਖਿਲਰ ਗਈ। ਵਾਸ਼ਨਾ ਖੁਸ਼ਬੂ ਨੂੰ ਕਹਿੰਦੇ ਨੇ, ਉਹਦੀ ਰੂਹ ਤੀਕਰ ਉਤਰ ਗਈ। ਦੁੱਖ ਸੁੱਖ ਵੰਡਣ ਵਾਲੇ ਅਜ਼ੀਜ਼ ਰਿਸ਼ਤੇਦਾਰ ਤੇ ਗਵਾਂਢੀ ਯਾਦ ਆਏ, ਗਵਾਂਢੀ ਪੜੋਸੀ ਨੇਬਰਸ ਤੇ ਰਹਿਮੇ ਦੇ ਯਾਰ ਬੇਲੀ ਖੁਸ਼ੀਆ, ਸਰਦਾਰ ਮੁਹੰਮਦ ਤੇ ਅਲੀਆ ਵੀ ਜਿਹੜੇ ਨਮਾਸ਼ਾਂ ਸ਼ਾਮਾਂ ਤੀਕਰ ਬੈਠੇ ਇੱਕ ਦੂਜੇ ਨਾਲ ਦੁੱਖ ਸੁੱਖ ਫੋਲਦੇ ਰਹਿੰਦੇ ਸਨ। ਰਹਿਮੇ ਦੀਆਂ 2 ਧੀਆਂ ਤੇ 2 ਪੁੱਤਰ ਸਨ। ਵੱਡੀ ਧੀ ਵਿਆਹੀ ਹੋਈ ਸੀ, ਬਾਕੀ ਦੇ ਅਯਾਣੇ ਵੀ ਹੁਣ ਵਾਹਵਾ ਸਿਆਣੇ ਹੋ ਗਏ ਸਨ। ਅਯਾਣੇ ਬਾਲ ਬੱਚੇ, ਨਾ ਸਮਝ ਬੱਚੇ ਜਿਹੜੇ। ਰਹਿਮੇ ਨੇ ਕੁਝ ਭੋਏ ਠੇਕੇ ਉੱਤੇ ਲਈ ਹੋਈ ਸੀ, ਕੁਝ ਜ਼ਮੀਨ ਠੇਕੇ ਤੇ ਲੈ ਲਈ ਸੀ। ਵਾਈ ਬੀਜੀ ਕਰਦਾ ਸੀ, ਖੇਤੀਬਾੜੀ ਕਰਦਾ ਸੀ। ਦੋਵੇਂ ਪੁੱਤਰ ਰਹਿਮੇ ਨਾਲ ਵਾਈ ਬੀਜੀ ਦਾ ਕੰਮ ਕਰਦੇ ਸਨ। ਵਾਈ ਬੀਜੀ ਖੇਤੀਬਾੜੀ। ਇੱਕ ਮੱਝ ਵੀ ਕਿੱਲੇ ਉੱਤੇ ਬੱਜੀ ਹੋਈ ਸੀ। ਲੱਸੀ ਤੇ ਘਿਓ ਦੀ ਥੋੜ ਵੀ ਨਹੀਂ ਸੀ। ਰਹਿਮਾ ਤੇ ਬਖਤਾਂ ਉਹ ਸੁੱਕੀ ਸਿੰਨੀ ਜੋ ਵੀ ਲੋਣੀ ਮਿੱਸੀ ਮਿਲ ਗਈ, ਸਾਬਰ ਸ਼ਾਕਰ ਤੇ ਵੀ ਰੱਬ ਦਾ ਲੱਖ ਸ਼ੁਕਰ ਅਦਾ ਕਰਦੇ ਸਨ। ਪਰ ਖੁਸ਼ੀਆ ਤੇ ਸਰਦਾਰ ਮੁਹੰਮਦ ਰਹਿਮੇ ਨੂੰ ਹਰ ਵੇਲੋਂ ਪੈਰੋਂ ਕੱਢੀ ਰੱਖਦੇ ਕਿ ਉਹਨੂੰ ਬੇਵਾਸਾ ਜਿਹਾ ਕਰ ਦਿੰਦੇ ਕਿ ਯਾਰ ਤੂੰ ਇੱਥੇ ਸੈੱਟ ਨਹੀਂ ਹੈ, ਤੂੰ ਇੱਥੋਂ ਨਿਕਲ ਜਾ। ਜਦੋਂ ਰਹਿਮੇ ਕੋਲ ਬਹਿੰਦੇ ਇੱਕੋ ਗੱਲ ਕਰਦੇ, ਰਹਿਮਿਆ ਔਲਾਦ ਦਾ ਆਉਣ ਵਾਲਾ ਵੇਲਾ ਵੇਖ, ਮਰ ਕੇ ਰੋਟੀ ਟੁੱਕਰ ਪੂਰਾ ਹੁੰਦਾ ਹੈ। ਕੱਲ ਕਲਾਂ ਨੂੰ ਔਲਾਦ ਵਿਆਹਣੀ ਹੈ, ਹੁਣੇ ਤੋਂ ਕੁਝ ਹੱਥ ਪੱਲਾ ਮਾਰ, ਪਿੰਡ ਵਿੱਚ ਕੀ ਪਿਆ ਹੈ, ਸ਼ਹਿਰ ਜਾ ਕੇ ਮੁਕੱਦਰ ਅਜ਼ਮਾ। ਇਹੋ ਜਿਹੀਆਂ ਗੱਲਾਂ ਸੁਣ ਕੇ ਪਹਿਲਾਂ ਤੇ ਰਹਿਮਾ ਹੱਸ ਪੈਂਦਾ, ਫਿਰ ਹੌਲੀ ਹੌਲੀ ਇਹੋ ਗੱਲਾਂ ਉਹਦੇ ਮਨ ਨੂੰ ਚੰਗੀਆਂ ਲੱਗਣ ਲੱਗ ਪਈਆਂ। ਨਫਸਿਆਤੀ ਤੌਰ ਤੇ ਉਹਦੇ ਉੱਤੇ ਅਸਰ ਹੋਣ ਲੱਗ ਪਿਆ ਕਿ ਮੁਆਸ਼ੀ ਮੁਸੀਬਤਾਂ ਤੋਂ ਜਾਨ ਛੁੱਟ ਜਾਏਗੀ। ਇੱਕ ਦਿਨ ਉਹਨੇ ਫਸਲ ਚੁੱਕ ਕੇ ਜ਼ਮੀਂਦਾਰ ਦਾ ਲੇਖਾ ਪੂਰਾ ਕੀਤਾ, ਹਿਸਾਬ ਕਿਤਾਬ ਪੂਰਾ ਕੀਤਾ, ਉਹਦਾ ਜੋ ਲੈਣਾ ਦੇਣਾ ਸੀ ਉਹ ਪੂਰਾ ਕਰਤਾ। ਬਾਲ ਬੱਚੇ ਲੈ ਕੇ ਕੱਸੋਵਾਲ ਤੋਂ ਲਾਹੌਰ ਆ ਗਿਆ। ਹੁਣ ਕਲੀਅਰ ਹੋ ਜਾਂਦਾ ਹੈ ਕਿ ਉਹ ਪਿੰਡ ਛੱਡ ਕੇ ਲਾਹੌਰ ਆ ਗਿਆ। ਇੱਥੇ ਕੱਚੀ ਬਸਤੀ ਵਿੱਚ ਖੁਸ਼ੀਏ ਦਾ ਇੱਕ ਜਾਨੂ ਹੁੰਦਾ ਸੀ, ਜਾਣਨ ਵਾਲਾ, ਵਾਕਫ ਸ਼ਨਾਸ। 50 ਰੁਪਇਆ ਮਹੀਨੇ ਤੇ ਰਹਿਮੇ ਨੂੰ ਇੱਕ ਹਨੇਰ ਕੋਠੜੀ ਛੱਪਰ ਕਿਰਾਏ ਤੇ ਲੱਭ ਗਿਆ। ਆਰਜ਼ੀ ਜਿਹੜਾ ਟੁੱਟਾ ਭੱਜਾ ਸੀ ਮਕਾਨ ਛੋਟਾ ਜਿਹਾ, 50 ਰੁਪਏ ਕਿਰਾਇਆ ਉਹਦਾ ਮਿਲ ਗਿਆ। ਉਹਦੇ ਪੁੱਤਰ ਬਾਲਾ ਤੇ ਸ਼ਾਹੂ ਨਾਲ ਦੇ ਮੁਹੱਲੇ ਲੂਮਾ ਤੇ ਨੌਕਰ ਹੋ ਗਏ, ਕੱਪੜੇ ਬਣਾਉਣ, ਖੱਡੀਆਂ। ਤੇ ਰਹਿਮਾ ਰੰਗ ਰੋਗਨ ਬਣਾਉਣ ਵਾਲੀ ਇੱਕ ਵਰਕਸ਼ਾਪ ਵਿੱਚ ਕੰਮ ਲੱਗ ਗਿਆ। ਹੁਣ ਤੁਸੀਂ ਜ਼ਿਹਨ 'ਚ ਰੱਖਣਾ ਹੈ ਕਿ ਰਹਿਮਾ ਜਿਹੜੀ ਨੌਕਰੀ ਕਰਨ ਲੱਗਾ ਹੈ ਉਹ ਇੱਕ ਰੰਗ ਰੋਗਨ ਵਾਲੀ ਇੱਕ ਵਰਕਸ਼ਾਪ ਹੈ। ਇੱਥੋਂ ਉਹਨੂੰ ਕਿਹੜਾ ਰੋਗ ਲੱਗੇਗਾ ਜਿਹੜਾ ਉਹਦੇ ਸਾਰੇ ਘਰ ਵਾਲਿਆਂ ਨੂੰ ਰੋਗੀ ਕਰ ਛੱਡੇਗਾ। ਬਖਤਾਂ ਤੇ ਉਹਦੀ ਧੀ ਪੀਨੋ ਨਾਲੇ ਪਰਾਂਦੇ ਬਣਾ ਕੇ ਮਨਿਆਰੀ ਦੀ ਦੁਕਾਨ ਤੇ ਵੇਚ ਜਾਂਦੀਆਂ ਸਨ। ਮਨਿਆਰੀ ਉਹੀ ਦੁਕਾਨ ਜਿੱਥੇ ਉੱਤੇ ਨਾਲੇ ਪਰਾਂਦੇ, ਕਾਸਮੈਟਿਕਸ ਵਗੈਰਾ ਚੀਜ਼ਾਂ ਵਿਕਦੀਆਂ। ਸਾਰੇ ਜੀ ਆਪਣੇ ਆਪਣੇ ਕੰਮ ਧੰਦੇ ਤੇ ਖੁਸ਼ ਸਨ। ਮਗਰੋਂ ਉਹਨਾਂ ਪੀਨੋ ਦਾ ਵਿਆਹ ਵੀ ਕਰ ਦਿੱਤਾ। ਪਰ ਫਿਰ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ, ਹੌਲੀ ਹੌਲੀ ਜਿਵੇਂ ਉਹਨਾਂ ਦੀ ਅੰਦਰ ਵਿੱਚ ਉੱਲੀ ਜਿਹੀ ਲੱਗਣ ਲੱਗ ਪਈ। ਬਖਤਾਂ ਨੂੰ ਵਹਿਮਾਂ ਤੇ ਦਲੀਲਾਂ ਨੇ ਘੇਰ ਲਿਆ। ਉਹਨੂੰ ਵਹਿਮ ਰਹਿੰਦਾ ਕਿ ਯਾਰ ਪਤਾ ਨਹੀਂ ਅੱਗੇ ਕੀ ਹੋਏਗਾ। ਦਲੀਲਾਂ ਆਪਣੇ ਆਪ ਨੂੰ ਦਿੰਦੀ। ਚੱਕੀ ਦਲੀਲਾਂ ਵਾਲੀ ਜਦੋਂ ਕੱਢਦੀ ਹੈ ਗਾਲੇ ਰਾਤ ਨੂੰ, ਸੌ ਵਹਿਮ ਮੇਰੇ ਫਿਰਦੇ ਨੇ ਆਲ ਦੁਆਲੇ ਰਾਤ ਨੂੰ। ਸ਼ਹਿਰ ਵਿੱਚ ਆ ਕੇ ਉਹਨੂੰ ਸੋਚਾਂ ਮਿਲ ਗਈਆਂ, ਇੱਕ ਲਾਪਾ ਮਿਲ ਗਿਆ। ਉਹਨਾਂ ਦਾ ਆਪਣਾ ਕੋਈ ਨਹੀਂ ਸੀ। ਇੱਕ ਬੜਾ ਅੱਛਾ ਸ਼ੇਰ ਹੈ ਪੇਂਡੂ ਤੇ ਸ਼ਹਿਰੀ ਜੀਵਨ ਦੇ ਹਵਾਲੇ ਨਾਲ ਕਿ ਚੰਗਾ ਏ ਪੜ੍ਹ ਲਿਖ ਕੇ ਮੁੰਡੇ ਟੁਰ ਜਾਂਦੇ ਨੇ ਸ਼ਹਿਰਾਂ ਨੂੰ। ਚੰਗਾ ਏ ਪੜ੍ਹ ਲਿਖ ਕੇ ਮੁੰਡੇ ਟੁਰ ਜਾਂਦੇ ਨੇ ਸ਼ਹਿਰਾਂ ਨੂੰ। ਪਿੰਡਾਂ ਦੇ ਵਸ ਵਿੱਚ ਨਹੀਂ ਹੁੰਦਾ ਰੱਖਣਾ ਇਹਨਾਂ ਜ਼ਹਿਰਾਂ ਨੂੰ।
ਪਿੰਡ ਵਿੱਚ ਬਾਲੇ ਤੇ ਸ਼ਾਹੂ ਦੇ ਚਿਹਰਿਆਂ ਉੱਤੇ ਕਿੰਨੀ ਰੌਣਕ ਸੀ। ਉੱਥੇ ਉਹਨਾਂ ਨੂੰ ਖੁਰਾਕ ਖਾਲਿਸ ਮਿਲਦੀ ਸੀ, ਆਬੋ ਹਵਾ ਖਾਲਿਸ ਸੀ, ਰਹਿਣ ਸਹਿਣ ਖਾਲਿਸ ਸੀ। ਲੋਕਾਂ ਦੇ ਨਾ ਤੇ ਅੰਦਰ ਗੰਦਗੀ ਸੀ, ਨਾ ਉਹਨਾਂ ਦੇ ਬਾਹਰ ਗੰਦਗੀ ਸੀ, ਨਾ ਮਾਹੌਲ ਖਰਾਬ ਸੀ। ਸ਼ਹਿਰ ਆ ਕੇ 2 ਵਰਿਆਂ ਮਗਰੋਂ ਹੀ ਉਹ ਪੀਲੇ ਹਲਦੀ ਕਿਉਂ ਹੋ ਗਏ? ਕਿਉਂਕਿ ਉਹਨਾਂ ਨੂੰ ਮਾਹੌਲ ਦੀ ਆਲੂਦਗੀ ਵਿੱਚ ਰਹਿਣਾ ਜਚਿਆ ਨਹੀਂ। ਇਹ ਗੱਲ ਬਖਤਾਂ ਦੀ ਸਮਝ ਤੋਂ ਬਾਹਰ ਸੀ। ਦੂਜੇ ਪਾਸਿਓਂ ਰਹਿਮੇ ਨੂੰ ਵੇਖ ਵੇਖ ਕੇ ਕੁੜਦੀ ਉਹਦਾ ਘਰ ਵਾਲਾ। ਰਹਿਮਾ ਅਜੇ 50 ਵਰਿਆਂ ਦਾ ਹੋਵੇਗਾ, ਪਿੰਡ ਵਿੱਚ ਸੀ ਤੇ ਜਵਾਨ ਪੁੱਤਰਾਂ ਤੋਂ ਵੱਧ ਕੇ ਕੰਮ ਕਰਦਾ, ਪਰ ਸ਼ਹਿਰ ਆ ਕੇ ਉਹ 2 ਵਰਿਆਂ ਵਿੱਚ ਹੀ ਅੱਧਾ ਵੀ ਨਹੀਂ ਰਹਿ ਗਿਆ। ਰਹਿਮੇ ਦਾ ਤਾਪ ਨਾ ਲੱਥਾ। ਤਾਪ ਬੁਖਾਰ ਨੂੰ ਤੇ ਸ਼ਾਹੂ ਪਿਓ ਨੂੰ, ਬਾਲਾ ਤੇ ਸ਼ਾਹੂ ਪਿਓ ਨੂੰ ਵੱਡੇ ਹਸਪਤਾਲ ਲੈ ਗਏ। ਰਹਿਮੇ ਨੂੰ ਮਰੀਜ਼ਾਂ ਦੀ ਕਤਾਰ ਵਿੱਚ ਬਿਠਾ ਕੇ ਉਹ ਆਪਣੇ ਕੰਮ ਤੇ ਤੁਰ ਗਏ। ਡਾਕਟਰ ਨੇ ਰਹਿਮੇ ਦੀ ਹਾਲਤ ਵੇਖ ਕੇ ਉਹਨੂੰ ਦੂਜੇ ਡਾਕਟਰ ਵੱਲ ਘੱਲ ਦਿੱਤਾ। ਇਹ ਹਸਪਤਾਲ ਦਾ ਵੱਡਾ ਡਾਕਟਰ ਸੀ। ਉਹਨੇ ਰਹਿਮੇ ਦੇ ਸਾਰੇ ਟੈਸਟ ਕਰਾਏ ਤੇ 5ਵੇਂ ਦਿਹਾੜੇ ਆਉਣ ਦਾ ਆਖਿਆ। 5ਵੇਂ ਦਿਨ ਬਾਲਾ ਤੇ ਸ਼ਾਹੂ ਰਹਿਮੇ ਦੇ ਨਾਲ ਹਸਪਤਾਲ ਗਏ। ਡਾਕਟਰ ਨੇ ਰਹਿਮੇ ਦੀਆਂ ਰਿਪੋਰਟਾਂ ਵੇਖ ਕੇ ਉਹਨੂੰ ਵਾਰਡ ਵਿੱਚ ਦਾਖਲ ਕਰ ਲਿਆ। ਬਾਲਾ ਕਹਿਣ ਲੱਗਿਆ, ਡਾਕਟਰ ਸਾਹਿਬ, ਫੈਕਟਰੀ ਦਾ ਕਿਹੜਾ ਮਜ਼ਦੂਰ ਹੈ ਜਿਹਨੂੰ ਖੰਘ ਬੁਖਾਰ ਨਹੀਂ? ਤੁਸੀਂ ਹਰ ਕਿਸੇ ਨੂੰ ਹਸਪਤਾਲ ਤੇ ਦਾਖਲ ਨਹੀਂ ਕਰਦੇ। ਉਹ ਵਿਚਾਰਾ ਮਾਸੂਮੀਅਤ ਦੇ ਵਿੱਚ ਡਾਕਟਰ ਕੋਲ ਸਵਾਲ ਪੁੱਛ ਰਿਹਾ। ਉਹਨੇ ਕਿਹਾ ਕਿ ਇੱਕ ਵੱਡੀ ਬਿਮਾਰੀ ਤੇ ਨਹੀਂ ਜਿਹਨੂੰ ਖੰਘ ਲੱਗ ਜੇ, ਬੁਖਾਰ ਹੋ ਜੇ। ਡਾਕਟਰ ਨੇ ਬਾਲੇ ਤੇ ਸ਼ਾਹੂ ਦੇ ਪੀਲੇ ਚਿਹਰਿਆਂ ਵੱਲ ਗੌਰ ਨਾਲ ਵੇਖਿਆ। ਪੀਲੇ ਚਿਹਰੇ ਬਿਮਾਰੀ ਦੀ ਅਲਾਮਤ ਨੇ, ਸਫੇਦ ਚਿਹਰੇ ਸਿਹਤ ਦੀ ਅਲਾਮਤ ਨੇ, ਖੂਬਸੂਰਤੀ ਦੀ ਨਹੀਂ। ਫਿਰ ਪੁੱਛਿਆ ਕੌਣ ਨੇ, ਕਿੱਥੋਂ ਆਏ ਨੇ, ਕਿੱਥੇ ਕਿੱਥੇ ਕੰਮ ਕਰਦੇ ਨੇ। ਬਾਲੇ ਸਾਰੇ ਹਾਲਾਤ ਖੋਲ ਕੇ ਦੱਸੇ। ਡਾਕਟਰ ਸੁਣ ਕੇ ਸੋਚੀ ਪੈ ਗਿਆ। ਫਿਰ ਬੋਲਿਆ, ਰਹਿਮਾ ਰੰਗ ਰੋਗਨ ਵਾਲੀ ਜਿਸ ਵਰਕਸ਼ਾਪ ਵਿੱਚ ਕੰਮ ਕਰਦਾ ਹੈ, ਉੱਥੋਂ ਦਾ ਮਾਹੌਲ ਬੰਦੇ ਦੀ ਸਿਹਤ ਲਈ ਬੜਾ ਹੀ ਖਤਰਨਾਕ ਹੈ। ਹੁਣ ਤੁਸੀਂ ਜ਼ਿਹਨ ਚ ਲਿਆਓ ਵਾਪਸ ਕਿ ਉਹ ਰੰਗ ਰੋਗਨ ਬਣਾਉਣ ਵਾਲੀ ਇੱਕ ਵਰਕਸ਼ਾਪ ਵਿੱਚ ਕੰਮ ਕਰਨ ਲੱਗ ਪਿਆ, ਜਿੱਥੇ ਅਜਿਹੇ ਕੈਮੀਕਲ ਨੇ ਜਿਹੜੇ ਇਨਸਾਨ ਨੂੰ ਦੇ ਨਥਨਿਆਂ ਰਾਹੀਂ ਉਹਦੇ ਫੇਫੜਿਆਂ ਨੂੰ ਜਾ ਕੇ ਉਹਨੂੰ ਰੋਗਾਂ ਦਾ ਸ਼ਿਕਾਰ ਕਰਦੇ, ਉਹਨਾਂ ਦੇ ਫੇਫੜੇ ਖਤਮ ਕਰਦੇ ਨੇ, ਉਹਨਾਂ ਨੂੰ ਕੈਂਸਰ, ਉਹਨਾਂ ਦਾ ਹੱਡੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ, ਹੱਡੀਆਂ ਦਾ ਗੁੱਦਾ ਜਿਹੜਾ ਹੈ ਉਹ ਖਰਾਬ ਹੋ ਜਾਂਦਾ। ਸਾਰਾ ਬਿਮਾਰੀ ਜਿਹੜੀ ਹੈ ਉਹ ਕੈਮੀਕਲ ਦੀ ਵਜ੍ਹਾ ਤੋਂ ਇਨਸਾਨ ਨੂੰ ਲੱਗਦੀ ਜਾ ਰਹੀ ਹੈ। ਤੇ ਇਹ ਬਿਮਾਰੀ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ ਤੇ ਸਨਅਤਕਾਰ ਨੇ ਆਪਣੇ ਪੈਸੇ ਦੀ ਖਾਤਰ ਸ਼ਹਿਰਾਂ ਦੀ ਆਬਾਦੀ ਦੇ ਵਿੱਚ ਇਹ ਆਪਣੀਆਂ ਫੈਕਟਰੀਆਂ ਲਾਈਆਂ ਹੋਈਆਂ ਨੇ, ਜਿਹਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ। ਹਰ ਕਿਸਮ ਦੇ ਰੰਗ ਰੋਗਨ ਵਿੱਚ ਕੁਝ ਇਹੋ ਜਿਹੀਆਂ ਧਾਤਾਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਹੌਲੀ ਹੌਲੀ ਬੰਦੇ ਦੇ ਜੁੱਸੇ ਵਿੱਚ ਦਾਖਲ ਹੋ ਕੇ ਹੱਡੀਆਂ ਦੇ ਗੁੱਦੇ ਵਿੱਚ ਬਹਿ ਜਾਂਦੀਆਂ ਨੇ। ਫਿਰ ਇਹਨਾਂ ਦਾ ਇਲਾਜ ਨਹੀਂ ਹੈ। ਇਹਦੇ ਨਾਲ ਜੋੜਾਂ ਦਾ ਦਰਦ, ਗੁਰਦਿਆਂ ਦੀ ਖਰਾਬੀ, ਹੱਡੀਆਂ ਦੀ ਕੈਂਸਰ ਦਾ ਖਤਰਾ ਹੋ ਜਾਂਦਾ। 3 ਬਿਮਾਰੀਆਂ, ਜੋੜਾਂ ਦਾ ਦਰਦ, ਗੁਰਦਿਆਂ ਦੀ ਖਰਾਬੀ, ਹੱਡੀਆਂ ਦਾ ਕੈਂਸਰ। ਸ਼ਾਹੂ ਕਹਿਣ ਲੱਗਾ, ਡਾਕਟਰ ਸਾਹਿਬ, ਜੋੜਾਂ ਦਾ ਦਰਦ ਮੇਰੇ ਅੱਬੇ ਨੂੰ ਸ਼ਹਿਰ ਆ ਕੇ ਹੋਇਆ ਹੈ। ਪਿੰਡ ਵਿੱਚ ਤਾਂ ਅੱਬਾ 2.5 ਮਣ ਦੀ ਬੋਰੀ ਹੱਸ ਕੇ ਕੰਡ ਉੱਤੇ ਸੁੱਟ ਲੈਂਦਾ ਸੀ। ਕੰਡ ਮੋਢੇ ਉੱਤੇ ਸੁੱਟਣਾ, ਕਮਰ ਉੱਤੇ। 2.5 ਮਣ, 1 ਮਣ 'ਚ 40 ਕਿਲੋ, 2.5 ਮਣ ਮੁਰਾਦ 100 ਕਿਲੋ। ਯਾਨੀ ਉੱਥੇ ਉਹ 100 ਕਿਲੋ ਚੁੱਕ ਲੈਂਦਾ ਸੀ, ਇੱਥੇ ਉਹਦੇ ਕੋਲ 2 ਕਿਲੋ ਨਹੀਂ ਚੁੱਕਿਆ ਜਾ ਰਿਹਾ। ਬਾਲੇ ਘਬਰਾ ਕੇ ਪੁੱਛਿਆ, ਡਾਕਟਰ ਜੀ, ਸਾਡਾ ਅੱਬਾ ਬਚ ਤੇ ਜਾਵੇਗਾ? ਆਹੋ, ਬਸ ਦੁਆ ਕਰੋ, ਰੱਬ ਚੰਗੀਆਂ ਕਰੇਗਾ। ਡਾਕਟਰ ਜੀ, ਪਰਦੇਸ ਵਿੱਚ ਰੱਬ ਤੇ ਤੁਹਾਡੇ ਤੋਂ ਵੱਖ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ ਜੇ। ਸਾਡੇ ਅੱਬੇ ਦਾ ਧਿਆਨ ਰੱਖਣਾ। ਇਹ ਆਖ ਕੇ ਬਾਲੇ ਨੇ ਸ਼ਾਹੂ ਦੀ ਬਾਂਹ ਫੜੀ ਤੇ ਕੰਮ ਤੇ ਟੁਰ ਗਿਆ। ਮੁਆਸ਼ੀ ਲੋੜਾਂ ਥੜਾਂ ਉਹਨੂੰ ਉੱਥੇ ਲੈ ਗਈਆਂ। ਉਹ ਵਾਪਸ ਚਲਾ ਗਿਆ ਆਪਣੇ ਕੰਮ ਤੇ, ਕਿਉਂਕਿ ਜੇ ਉਹ ਕੰਮ ਨਾ ਕਰਦਾ ਉਹਨੇ ਦਾਲ ਰੋਟੀ ਕਿੱਥੋਂ ਖਾਣੀ ਸੀ। ਔਰ ਇਹੀ ਮੁਆਸ਼ ਸੀ ਜਿਹੜਾ ਉਹਨਾਂ ਨੂੰ ਪਿੰਡੋਂ ਸ਼ਹਿਰ ਲੈ ਕੇ ਆਇਆ। ਕੋਲ ਬੈਠੇ ਡਾਕਟਰ ਦੇ ਅਸਿਸਟੈਂਟ ਬਸ਼ੀਰ ਨੇ ਰਹਿਮੇ ਦੀ ਰਿਪੋਰਟ ਪੜ੍ਹੀ ਤੇ ਕਿਹਾ, ਡਾਕਟਰ ਸਾਹਿਬ, ਤੁਸੀਂ ਉਹਨਾਂ ਨੂੰ ਦੱਸਿਆ ਕਿਉਂ ਨਹੀਂ ਜੇ ਰਹਿਮਾ ਕੈਂਸਰ ਦੀ ਅਖੀਰਲੀ ਮੰਜ਼ਿਲ ਉੱਤੇ? ਹੁਣ ਕੈਂਸਰ ਇੰਨਾ ਵੱਧ ਗਿਆ ਕਿ ਉਹਦਾ ਇਲਾਜ ਕੋਈ ਨਹੀਂ। ਡਾਕਟਰ ਬੜੀ ਹਸਰਤ ਨਾਲ ਕਹਿਣ ਲੱਗਾ, ਬਸ਼ੀਰ, ਦੱਸਣ ਦਾ ਫਾਇਦਾ? ਡਾਕਟਰ ਨੂੰ ਕੁਝ ਚਿਰ ਲਈ ਚੁੱਪ ਲੱਗ ਗਈ। ਫਿਰ ਬੋਲਿਆ, ਬਸ਼ੀਰ, ਮੈਨੂੰ ਡਾਢੀ ਚੰਗੀ ਤਰ੍ਹਾਂ ਪਤਾ ਹੈ ਪਿੰਡਾਂ ਵਿੱਚੋਂ ਵਕਤ ਤੱਕ ਲੋਕੀ ਵੱਡੇ ਸ਼ਹਿਰਾਂ ਵੱਲ ਆਈ ਕਿਉਂ ਜਾਂਦੇ ਨੇ। ਮੈਂ ਆਪ ਇੱਕ ਛੋਟੇ ਜਿਹੇ ਪਿੰਡ ਵਿੱਚ ਸ਼ਹਿਰੋਂ ਆਇਆ, ਪਿੰਡ ਵਿੱਚੋਂ ਸ਼ਹਿਰ ਆਇਆ ਸਾਂ। ਮੈਨੂੰ ਇਹ ਵੀ ਪਤਾ ਹੈ ਇੱਥੇ ਆ ਕੇ ਲੋਕਾਂ ਨੂੰ ਕਿਹੜੇ ਕਿਹੜੇ ਅਣਡਿੱਠੇ ਰੋਗ ਲੱਗ ਜਾਂਦੇ ਨੇ, ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਪਿੰਡਾਂ ਵਿੱਚ ਖੁਰਾਕ ਬੇਸ਼ੱਕ ਬਹੁਤੀ ਚੰਗੀ ਨਾ ਲੱਭੇ, ਪਾਣੀ, ਰੋਸ਼ਨੀ, ਹਵਾ ਤੇ ਖਾਲਿਸ ਲੱਭ ਜਾਂਦੇ ਨੇ। ਜ਼ਿੰਦਗੀ ਇਹਨਾਂ ਨਾਲ ਹੀ ਹੈ। ਹੁਣ ਵੱਡੇ ਸ਼ਹਿਰਾਂ ਵਿੱਚ ਤਾਜ਼ਾ ਹਵਾ ਤੇ ਸਾਫ਼ ਮਾਹੌਲ ਦਾ ਮਿਲਣਾ
बड़ा ही औखा हो गया। बशीर ने परेशान होकर पूछा, डॉक्टर साहब यह की कह रहे हो, असी ताज़ा हवा विच साह नहीं लैंदे। डॉक्टर कहन लगा, शहरां दी आबादी विच निक्के वड्डे इहो ਜਿਹੇ सैकड़े कारखाने लगे ने जिन्हां विचों ਜ਼ਹਿਰੀਲੀਆਂ ਗੈਸਾਂ ਤੇ ਧੂਆਂ ਨਿਕਲ ਕੇ ਹਵਾ ਵਿੱਚ ਰਲਦਾ ਰਹਿੰਦਾ ਹੈ। ਰੰਗ ਰੋਗਨ ਦੇ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਨਹੀਂ ਜਾਣਦੇ ਜੋ ਹਰ ਸਾਲ ਨਾਲ ਸੀਸੇ, ਕ੍ਰੋਮੀਅਮ ਤੇ ਕੈਡਮੀਅਮ, ਤਿੰਨ ਧਾਤਾਂ ਜੀਆਂ ਜ਼ਹਿਰੀਲੀਆਂ ਧਾਤਾਂ ਦੇ ਨਿੱਕੇ ਨਿੱਕੇ ਹਜ਼ਾਰ ਜ਼ਰੇ ਆਪਣੇ ਜੁੱਸੇ ਵਿੱਚ, ਆਪਣੇ ਜਿਸਮ ਵਿੱਚ ਜਜ਼ਬ ਕਰਦੇ ਰਹਿੰਦੇ ਨੇ। ਇਸ ਤੋਂ ਇਲਾਵਾ ਇਹ ਧਾਤਾਂ ਸਾਡੇ ਪੀਣ ਵਾਲੇ ਪਾਣੀ ਵਿੱਚ ਰਲ ਕੇ ਆਰਸੈਨਿਕ ਵੀ ਇਹਦੇ ਵਿੱਚ ਰਲ ਜਾਂਦੀਆਂ ਨੇ, ਜਿਹੜਾ ਕਿ ਜ਼ਹਿਰ ਤੋਂ ਵੀ ਜ਼ਿਆਦਾ ਖਤਰਨਾਕ ਹੈ। ਕਿਸੇ ਨੂੰ ਆਲੂਦਾ ਪਾਣੀ ਦਾ ਗਲਾਸ ਫੜਾਉਣਾ ਕਿਸੇ ਨੂੰ ਗੋਲੀ ਮਾਰਨ ਦੇ ਬਰਾਬਰ ਹੈ। ਪਰ ਸ਼ਹਿਰਾਂ ਦੇ ਵਾਸੀ ਇਹ ਆਪਣੇ ਆਪ ਨਾਲ ਵੀ ਕਰ ਰਹੇ ਨੇ ਤੇ ਹੋਰਨਾਂ ਨਾਲ ਵੀ। ਬਸ਼ੀਰ ਕਹਿਣ ਲੱਗਾ, ਮਾਹੌਲ ਦੀ ਆਲੂਦਗੀ ਦਾ ਮਸਲਾ ਤੇ ਯੂਰਪ ਦਾ ਮਸਲਾ ਹੈ, ਸਾਡੇ ਕੋਲ ਤੇ ਅਜੇ ਕਾਰਖਾਨੇ ਹੀ ਬਹੁਤ ਘੱਟ ਨੇ। ਡਾਕਟਰ ਨੇ ਜਵਾਬ ਦਿੱਤਾ, ਮਾਹੌਲੀਆਤੀ ਆਲੂਦਗੀ ਸਿਰਫ ਕਾਰਖਾਨਿਆਂ ਸਬਬੋਂ ਹੀ ਨਹੀਂ ਹੁੰਦੀ। ਕਿਹਦੀ ਵਜ੍ਹਾ? ਕਾਰਖਾਨੇ ਨਹੀਂ, ਸਬਬ, ਵਜ੍ਹਾ, ਕਾਰਨ, ਕਾਜ਼ਿਸ। ਇਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਾਰੋਂ ਹੁੰਦੀ ਹੈ। ਸ਼ਹਿਰਾਂ ਦੀਆਂ ਸੰਘਣੀਆਂ ਆਬਾਦੀਆਂ, ਸੰਘਣੀਆਂ ਗਣੀਆਂ, ਥਿਕ ਸਫਾਈ ਤੇ ਸੀਵਰੇਜ ਦਾ ਠੀਕ ਬੰਦੋਬਸਤ ਨਾ ਹੋਣਾ। ਸੀਵਰੇਜ ਦਾ ਸਿਸਟਮ ਜਦੋਂ ਕੁਝ ਨਹੀਂ ਹੈ ਤੇ ਉਹ ਬਹੁਤ ਜ਼ਿਆਦਾ ਗਹਿਰਾਈ ਕਰਕੇ ਉਹ ਥੱਲੇ ਜਿਹੜਾ ਜ਼ਮੀਨ ਤੇ ਪਾਣੀ ਹੈ ਉਹਦੇ ਨਾਲ ਹੀ ਸਾਰਿਆਂ ਨੂੰ ਪਾਣੀ ਸਪਲਾਈ ਕਰਨ ਵਾਲੇ ਉਹਦੇ ਵਿੱਚ ਹੀ ਉਹਦਾ ਸੀਵਰੇਜ ਦਾ ਬੰਦੋਬਸਤ ਕਰ ਦਿੱਤਾ ਜਾਂਦਾ। ਵੱਡੇ ਵੱਡੇ ਪਲਾਜ਼ੇ ਜਿਹੜੇ ਬਣ ਰਹੇ ਨੇ ਉਹਨਾਂ ਦੇ ਥੱਲੇ ਹੀ 400-500 ਫੁੱਟ ਦੀ ਗਹਿਰਾਈ ਦੇ ਵਿੱਚ ਹੀ ਉਹ ਪੂਰਾ ਦਾ ਪੂਰਾ ਸੀਵਰੇਜ ਕਰ ਦਿੰਦੇ ਨੇ, ਜਿਹਦੀ ਵਜ੍ਹਾ ਤੋਂ ਆਲੇ ਦੁਆਲੇ ਸਾਰੀਆਂ ਇਲਾਕਿਆਂ ਦੇ ਵਿੱਚ ਉਹ ਗੰਦਗੀ, ਉਹ ਸੀਵਰੇਜ ਦਾ ਪਾਣੀ ਪੀਣ ਦੇ ਪਾਣੀ ਵਿੱਚ ਸ਼ਾਮਿਲ ਹੋ ਜਾਂਦਾ ਹੈ। ਫਿਰ ਸ਼ਹਿਰਾਂ ਦੀ ਅੰਨ੍ਹੇਵਾਹ ਟ੍ਰੈਫਿਕ ਤੋਂ ਪੈਦਾ ਹੋਣ ਵਾਲਾ ਪੈਟਰੋਲ ਤੇ ਡੀਜ਼ਲ ਦਾ ਧੂਆਂ ਤੇ ਸ਼ੋਰ, ਬਹੁਤ ਜ਼ਿਆਦਾ ਸ਼ੋਰ ਦੀ ਆਲੂਦਗੀ ਤੇ ਧੂਏ ਨਾਲ ਪੈਦਾ ਹੋਈ ਆਲੂਦਗੀ, ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਸ਼ੋਰ ਦੇ ਨਾਲ ਤੁਸੀਂ ਚਿੜਚਿੜਾਪਨ, ਨਫਸੀਆਤੀ ਬਿਮਾਰੀਆਂ, ਹਿਸਟੇਰੀਆ, ਐਪੀਲਿਪਸੀ, ਇਸ ਤਰ੍ਹਾਂ ਹੋਰ ਜਿਹੜੀਆਂ ਬਿਮਾਰੀਆਂ ਨੇ ਉਹ ਤੁਹਾਡੇ ਨਾਲ ਆਹਿਸਤਾ ਆਹਿਸਤਾ ਪਹੁੰਚਦੀਆਂ ਜਾਂਦੀਆਂ ਨੇ। ਫਜ਼ਾਈ ਆਲੂਦਗੀ ਤੇ ਸ਼ੋਰ ਨੇ ਸ਼ਹਿਰਾਂ ਵਿੱਚ ਆਮ ਬੰਦਿਆਂ ਦੀ ਸਿਹਤਾਂ ਨੂੰ ਅੰਦਰੋਂ ਘੁਣ ਲਾ ਛੱਡਿਆ ਹੈ। ਘੁਣ ਉਹ ਕੀੜਾ ਹੈ ਜਿਹੜਾ ਲੱਕੜੀ ਨੂੰ ਲੱਗਦਾ ਹੈ ਤੇ ਉਹਨੂੰ ਉੱਤੋਂ ਹੌਲੀ ਹੌਲੀ ਖਾਈ ਜਾਂਦਾ ਹੈ, ਵਿੱਚੋਂ ਖਾਈ ਜਾਂਦਾ ਹੈ, ਫਿਰ ਉੱਤੋਂ ਬਿਲਕੁਲ ਠੀਕ ਲੱਗਦਾ, ਲੇਕਿਨ ਜਦੋਂ ਉਹਨੂੰ ਹਲਕੀ ਜਿਹੀ ਠੋਕਰ ਲੱਗਦੀ ਉਹ ਪੂਰੇ ਦਾ ਪੂਰਾ ਜਿਹੜਾ ਮੇਜ਼ ਹੈ ਜਾਂ ਕੁਰਸੀ ਹੈ ਉਹ ਪੂਰੀ ਦੀ ਪੂਰੀ ਧੜਮ ਕੱਢ ਕੇ ਡਿੱਗ ਜਾਂਦੀ। ਇਸ ਤਰ੍ਹਾਂ ਇਨਸਾਨ ਨੂੰ ਵੀ ਉਹ ਬਿਮਾਰੀ ਅੰਦਰੋਂ ਘੁਣ ਵਾਂਗ ਲੱਗ ਜਾਂਦੀ ਹੈ। ਰਾਤ ਨੂੰ ਡਾਕਟਰ ਵਾਰਡ ਵਿੱਚ ਆਇਆ, ਰਾਊਂਡ ਤੇ ਆਇਆ। ਇੱਕ ਮਰੀਜ਼ ਨੂੰ ਚੈੱਕ ਕਰਦਿਆਂ ਉਹਦੀ ਨਜ਼ਰ ਦੂਰ ਦੁਰਾਡੇ, ਦੂਰ ਵਾਰਡ ਦੇ ਬੂਹੇ ਕੋਲ ਪਈ। ਇੱਕ ਬੁੱਢੀ ਜਿਹੀ ਜ਼ਨਾਨੀ ਜੈ ਨਮਾਜ਼ ਤੇ ਬੈਠਿਆਂ ਦੁਆ ਲਈ ਹੱਥ ਚੁੱਕੇ ਸਨ, ਉਹ ਦੁਆ ਕਰ ਰਹੀ ਸੀ। ਉਹਦੀਆਂ ਅੱਖਾਂ ਵਿੱਚ ਅਥਰੂ ਤੇ ਚਿਹਰੇ ਉੱਤੇ ਨੂਰ ਸੀ। ਦੋ ਕੰਟਰਾਸਟ, ਅੱਖਾਂ 'ਚ ਅਥਰੂ, ਚਿਹਰੇ ਉੱਤੇ ਨੂਰ, ਖੂਬਸੂਰਤੀ, ਰੌਣਕ, ਰੋਸ਼ਨੀ, ਅੰਦਰ ਦੀ ਪਕੀਜ਼ਗੀ। ਡਾਕਟਰ ਨੇ ਉਹਨੂੰ ਗੌਰ ਨਾਲ ਤੱਕਿਆ ਤੇ ਉਹਨੂੰ ਲੱਗਿਆ ਜਿਵੇਂ ਉਹਦੀ ਮੋਈ ਮਾਂ ਫਿਰ ਜ਼ਿੰਦਾ ਤੋਂ ਹੋ ਗਈ। ਹੁਣ ਕਹਾਣੀਕਾਰ ਨੇ ਉਹ ਪੂਰਾ ਪੇਂਡੂ ਵਸੇਬ, ਜਿਹੜਾ ਡਾਕਟਰ ਵੀ ਉਸੇ ਵਸੇਬ ਤੋਂ ਤਾਲੁਕ ਰੱਖਦਾ, ਉਹਦੇ ਨਾਲ ਉਹਨੂੰ ਜੋੜ ਦਿੱਤਾ ਹੈ। ਨਾਲ ਵਾਲੇ ਬਿਸਤਰ ਤੇ ਰਹਿਮਾ ਲੰਮਾ ਪਿਆ ਸੀ। ਡਾਕਟਰ ਗਵੇੜ ਲਾਇਆ। ਗਵੇੜ ਅੰਦਾਜ਼ੇ ਨੂੰ ਕਹਿੰਦੇ, ਇਹ ਜ਼ਰੂਰ ਰਹਿਮੇ ਦੀ ਘਰ ਵਾਲੀ ਹੋਏਗੀ। ਉਸ ਸਮੇਂ ਡਾਕਟਰ ਦੀਆਂ ਨਜ਼ਰਾਂ ਅੱਗੇ ਬਾਲੇ ਤੇ ਸ਼ਾਹੂ ਦੀਆਂ ਨਿੰਮੋ ਚਾਨ ਪਰੇਸ਼ਾਨ ਪਰੇਸ਼ਾਨ ਦੀਆਂ ਸ਼ਕਲਾਂ ਪਿਸਰਨ ਲੱਗ ਪਈਆਂ, ਫੈਲਣ ਲੱਗ ਪਈਆਂ। ਬਾਲੇ ਦੀ ਆਵਾਜ਼ ਉਹਦੇ ਕੰਨੀ ਪਈ, ਉਹਦੀ ਆਵਾਜ਼ ਕੰਨਾਂ 'ਚ ਪੈ ਰਹੀ, ਡਾਕਟਰ ਜੀ, ਪਰਦੇਸ ਵਿੱਚ ਰੱਬ ਤੇ ਤੁਹਾਡੇ ਤੋਂ ਵੱਖ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ। ਸਾਡੇ ਅੱਗੇ ਦਾ ਧਿਆਨ ਰੱਖਣਾ। ਉਮੀਦ, ਆਸ, ਕੰਮ ਛੱਡ ਕੇ ਕੱਲਮ ਕੱਲਾ ਡਾਕਟਰ ਵਾਰਡ ਦੀ ਬਾਰੀ ਕੋਲ ਆਣ ਖਲੋਤਾ। ਬਾਰੀ, ਵਿੰਡੋ, ਖਿੜਕੀ, ਉਹਦੀਆਂ ਅੱਖਾਂ ਬਾਹਰ ਲੱਗੀਆਂ ਹੋਈਆਂ ਸਨ। ਉਹਨੂੰ ਇੰਝ ਲੱਗਿਆ ਜਿਵੇਂ ਵਾਰਡ ਦੇ ਬਾਹਰ ਖਿਲੜਿਆ ਕੁੱਪ ਹਨੇਰਾ ਹੌਲੀ ਹੌਲੀ ਸਾਰੇ ਸ਼ਹਿਰ ਨੂੰ ਆਪਣੇ ਕਲਾਵੇ ਵਿੱਚ ਕੱਸੀ ਜਾ ਰਿਹਾ ਹੈ। ਕਲਾਵਾ, ਜੱਫੀ, ਗਲੋਕੜੀ, ਕੱਸਣਾ, ਦਬਾਣਾ, ਕਿ ਇਹ ਜਿਹੜਾ ਹਨੇਰਾ ਹੈ ਇਹ ਉਹ ਆਲੂਦਗੀ ਦਾ ਹਨੇਰਾ ਹੈ ਜਿਹੜਾ ਸਾਡੇ ਜਿਸਮਾਂ ਵਿੱਚ ਵੀ ਹੈ, ਸਾਡੀਆਂ ਰੂਹਾਂ ਵਿੱਚ ਵੀ ਹੈ, ਸਾਡੇ ਮਾਹੌਲ ਵਿੱਚ ਹੀ ਹੈ। ਤੇ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤੇ ਇਹ ਅਣਡਿੱਠੇ ਰੋਗ ਸਾਡੀ ਸਾਰੀ ਆਬਾਦੀ ਨੂੰ ਇਸ ਤਰ੍ਹਾਂ ਖਤਮ ਕਰ ਦੇਣਗੇ ਕਿ ਜਿਸ ਤਰ੍ਹਾਂ ਇੱਥੇ ਕੋਈ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ।
ਇਹ ਸੀ ਨਾਸਰ ਬਲੋਚ ਹੋਰਾਂ ਦੀ ਕਹਾਣੀ ਅਣਡਿੱਠੇ ਰੋਗ।